ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 6128080560, 612880805501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਭਾਰਤ ਦੇ ਵਿੱਚ ਰਾਜਨੀਤਿਕ ਤੌਰ ਤੇ ਕੀ ਕੁਝ ਵਾਪਰ ਰਿਹਾ ਆ ਤੇ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਆ, ਉਸੇ ਉਹ ਚਾਨਣਾ ਪਾਉਣਗੇ। ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਅੱਜ ਦੀ ਗੱਲ ਸ਼ੁਰੂ ਕਰਦੇ ਹਾਂ ਕਿ ਜਿਵੇਂ ਸਵਾਈਨ ਫਲੂ ਦੀਆਂ ਖਬਰਾਂ ਆ ਰਹੀਆਂ ਆ, ਬੜਾ ਕਹਿਰ ਵਧਿਆ ਹੋਇਆ ਆ, ਇਹ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਆ, ਮਰੀਜ਼ ਆ, ਤੇ ਇਸ ਦਾ ਇਲਾਜ ਕਿਸ ਤਰ੍ਹਾਂ ਚੱਲ ਰਿਹਾ ਹੈ? ਲੋਕ ਬਹੁਤੇ ਥਾਵਾਂ ਦੇ ਉੱਤੇ ਤਾਂ ਜਿਹੜਾ ਆਮ ਬੰਦਾ ਉਹ ਲੋਟੀ ਹੋ ਰਿਹਾ, ਕਿਉਂਕਿ ਜਿਹੜੇ ਕਿੱਟ ਹੈ ਜੀ ਜਿਹਦੇ ਰਾਹੀਂ ਇਹਦੇ ਟੈਸਟ ਕੀਤੇ ਜਾਂਦੇ ਨੇ, ਜੇ ਪੰਜਾਬ ਦੀ ਗੱਲ ਕਰੋ ਤੁਸੀਂ ਤਾਂ ਪੰਜਾਬ ਦੇ ਵਿੱਚ ਤਾਂ ਬਹੁਤੇ ਥਾਵਾਂ ਦੇ ਉੱਤੇ ਉਹ ਅਵੇਲੇਬਲ ਹੀ ਨਹੀਂ ਹੈ। ਜੇ ਕਿਸੇ ਜਗ੍ਹਾ ਤੋਂ ਕਿੱਟ ਮਹਿੰਗੀ ਜਿਹੜੀ ਅਵੇਲੇਬਲ ਆ ਤੇ ਕਿੱਟ ਮਿਲ ਜਾਂਦੀ ਹੈ, ਉਹ ਕਹਿੰਦੇ ਜੀ ਇਹਦਾ ਅੱਗੋਂ ਤੁਸੀਂ ਜਿਹੜਾ ਜੀ ਜਾ ਕੇ ਟੈਸਟ ਜਿਹੜਾ ਉਹ ਦੂਜੇ ਥਾਂ ਤੋਂ ਕਰਾਉਣਾ, ਭਾਵ ਉਹਦਾ ਮਤਲਬ ਇਹ ਜੀ ਕਿ ਲੁੱਟ ਹੋ ਰਿਹਾ ਜੀ। ਇੱਥੇ ਪਹਿਲਾਂ ਦਿੱਲੀ ਦੇ ਵਿੱਚ ਵੀ ਇਹ ਕਿਹਾ ਗਿਆ ਸੀਗਾ ਜੀ ਕਿ 9-9 ਹਜ਼ਾਰ ਰੁਪਈਆ ਵੀ ਜਿਹੜਾ ਜੀ ਉਹ ਟੈਸਟਾਂ ਦਾ ਹੋ ਰਿਹਾ, ਪਰ ਦਿੱਲੀ ਦੇ ਵਿੱਚ ਜਿਹੜੀ ਇਹਦੀ ਹੈਲਪਲਾਈਨ ਬਕਾਇਦਾ ਤੌਰ ਦੇ ਉੱਤੇ ਖੋਲ੍ਹੀ ਗਈ ਹੈ ਤਾਂ ਕਿ ਲੋਕਾਂ ਨੂੰ ਮੁਸ਼ਕਿਲ ਜਿਹੜੀ ਉਹ ਨਾ ਆਵੇ, ਲੁੱਟ ਖਸੁੱਟ ਜਿਹੜੀ ਆ ਉਹ ਰੋਕੀ ਜਾਵੇ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਨਹੀਂ ਜਿਹੜਾ ਜੀ ਹੋਇਆ, ਹਾਲਾਂਕਿ ਪੰਜਾਬ ਉਹਨਾਂ ਸੂਬਿਆਂ ਦੇ ਵਿੱਚੋਂ ਨਹੀਂ ਹੈ ਜੀ ਜਿਹਦੇ ਵਿੱਚ ਸਭ ਤੋਂ ਵੱਧ ਕਹਿਰ ਹੈ ਜੀ। ਜ਼ਿਆਦਾ ਜਿਹੜਾ ਹੈ ਜੀ ਇਹ ਗੁਜਰਾਤ, ਮਹਾਰਾਸ਼ਟਰ ਦੇ ਵੱਲ ਜਿਹੜੀ ਜੀ ਉੱਧਰ ਇਹਦਾ ਜ਼ਿਆਦਾ ਪ੍ਰਕੋਪ ਹੈ। ਹੁਣ ਤੱਕ ਜਿਹੜੀਆਂ ਮੌਤਾਂ ਨੇ ਜੀ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ 700 ਤੋਂ ਟੱਪ ਚੁੱਕੀ ਹੈ। 711 ਦੇ ਕਰੀਬ ਜਿਹੜੀ ਆਫੀਸ਼ੀਅਲੀ ਤੌਰ ਦੇ ਉੱਤੇ ਡੈਥ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ। ਪੰਜਾਬ ਦੇ ਵਿੱਚ ਡੈਥ ਜਿਹੜੀਆਂ ਜੀ ਉਹ ਘੱਟ ਦੱਸੀਆਂ ਜਾ ਰਹੀਆਂ ਨੇ, ਹੋਈਆਂ ਜ਼ਿਆਦਾ ਨੇ, 26 ਕੁ ਦੇ ਕਰੀਬ ਕਹਿੰਦੇ ਨੇ ਜੀ, ਪਰ ਵੱਧ ਹੋਈਆਂ ਨੇ ਇਹਦੋਂ ਜਿਹੜੀਆਂ ਡੈਥ ਨੇ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜੇ ਭੇਜਿਆ ਜਾਂਦਾ ਜੀ ਟੈਸਟ ਦੇ ਵਾਸਤੇ, ਉਹਨੂੰ ਟੈਸਟ ਨੂੰ ਆਉਂਦਿਆਂ ਰਿਪੋਰਟ ਆਉਂਦੀ ਨੂੰ ਜਿੰਨੀ ਦੇਰ ਲੱਗ ਜਾਂਦੀ ਹੈ ਜੀ, ਉਦੋਂ ਤੱਕ ਜਿਹੜਾ ਜੀ ਪਤਾ ਹੀ ਨਹੀਂ ਲੱਗਦਾ ਕਿ ਸਵਾਈਨ ਫਲੂ ਦੇ ਨਾਲ ਡੈਥ ਜਿਹੜੀ ਹੈ ਜੀ ਉਹ ਹੋਈ ਹੈ। ਬਹੁਤ ਸਾਰੇ ਲੋਕ ਨੇ ਜੀ ਉਹ ਪੈਨਿਕ ਵੀ ਨੇ ਇਸ ਗੱਲ ਤੋਂ, ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ। ਕੋਈ ਬਹੁਤ ਜ਼ਿਆਦਾ ਇੰਨਾ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਜੀ। ਆਪਣੇ ਜਿਹੜੇ ਤੁਹਾਡੇ ਫੈਮਿਲੀ ਡਾਕਟਰ ਨੇ ਉਹਨਾਂ ਕੰਸਲਟ ਕਰਕੇ, ਇੱਕ ਤਾਂ ਉਹਦੀ ਦੂਸਰਾ ਇਹ ਹੈ ਕਿ ਜਿਹੜੇ ਪਬਲਿਕ ਪਲੇਸ ਨੇ ਨਾ ਜੀ ਉਹਨਾਂ ਨੂੰ ਅਵੋਇਡ ਕੀਤਾ ਜਾਵੇ ਉੱਥੇ ਜਾਣ ਤੋਂ ਜਿੱਥੇ ਭੀੜ ਭਾੜ ਜ਼ਿਆਦੀ ਹੈ ਜੀ। ਉਹਦਾ ਰੀਜ਼ਨ ਇਹ ਹੈ ਕਿ ਉੱਥੇ ਜਦੋਂ ਜਿਹੜਾ ਜੀ ਛਿੱਕਣਾ ਜਾਂ ਦੂਜਾ ਤੀਜਾ ਉਹ ਬਹੁਤਾ ਪਤਾ ਨਹੀਂ ਹੈ ਲੋਕਾਂ ਦਾ
ਜਿਹੜੇ ਬੇਸ਼ੱਕ ਟੈਲੀਵਿਜ਼ਨ ਦੇ ਉੱਤੇ ਦੱਸ ਤਾਂ ਬਹੁਤ ਕੁਝ ਰਹੇ ਆ ਜੀ ਲੋਕਾਂ ਨੂੰ, ਪਰ ਆਮ ਬੰਦੇ ਜਿਹੜੇ ਨੇ ਉਹਦੀ ਪਰਵਾਹ ਨਹੀਂ ਕਰਦੇ ਤੇ ਪਸੀਨਾ ਵਗੈਰਾ ਜਿਹੜਾ ਜੀ ਉਸ ਤੋਂ ਅੱਗੋਂ ਜਿਹੜਾ ਜੀ ਇਹ ਫੈਲਦਾ ਸਵਾਈਨ ਫਲੂ। ਸੋ ਇਸ ਗੱਲ ਦਾ ਥੋੜਾ ਜੀ ਪਬਲਿਕ ਪਲੇਸਿਸ ਜਿਹੜੇ ਨੇ ਉਹਨਾਂ ਨੂੰ ਅਵੋਇਡ ਕੀਤਾ ਜਾਵੇ ਜਿੱਥੇ ਜ਼ਿਆਦਾ ਭੀੜ ਹੈ, ਜਿਹੜੇ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆ ਰਹੇ ਨੇ। ਪਰ ਜਿਹੜੇ ਮੈਡੀਕਲ ਤੌਰ ਦੇ ਉੱਤੇ ਜਾਣਕਾਰ ਨੇ ਜੀ ਉਹ ਇਹ ਕਹਿੰਦੇ ਨੇ ਕਿ ਇਹਦਾ ਪ੍ਰਕੋਪ ਜਿਹੜਾ ਜੀ ਉਹ ਛੇਤੀ ਘਟੂਗਾ ਕਿਉਂਕਿ ਮੌਸਮ ਦੇ ਵਿੱਚ ਵੱਡੀ ਤਬਦੀਲੀ ਆ ਰਹੀ ਹੈ ਜੀ। ਅੱਜ ਹੀ ਤੇ ਅੱਗੇ ਗੱਲ ਕਰੀਏ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੁਣ ਜਾ ਫਿਰ ਜਿੱਤ ਹੋਈ ਆ, ਤੇ ਕੀ ਉਸ ਨੂੰ ਇੱਧਰ ਉੱਧਰ ਕਰਨ ਲਈ ਮੋਦੀ ਦੇ ਜਿਹੜਾ ਸੂਟ ਆ ਉਸ ਦਾ ਵਿਵਾਦ ਆ ਜਿਹੜਾ ਉਹ ਬੜਾ ਵਧਿਆ ਹੋਇਆ ਤੇ ਨਾਲ ਹੀ ਉਹਦੀ ਕੀਮਤ ਵੀ ਵਧੀ ਜਾਂਦੀ ਹੈ। ਤੁਹਾਡੀ ਬਿਲਕੁਲ ਦਰੁਸਤ ਹੈ ਜੀ ਕਿ ਜਿਹੜਾ ਇਹ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਜੀ, ਜਿੰਨੀ ਨਿਲਾਮੀ ਉੱਥੇ ਬੀਜੇਪੀ ਦੀ ਹੋਈ ਹੈ, ਉਸ ਜਿਹੜੀ ਨਿਲਾਮੀ ਤੋਂ ਬਚਣ ਦੇ ਵਾਸਤੇ ਜਿਹੜਾ ਸੂਟ ਹੈ ਉਹ ਨਿਲਾਮ ਕਰਨ ਦਾ ਸ਼ਾਇਦ ਫੈਸਲਾ ਜਿਹੜਾ ਉਹ ਲਿਆ ਗਿਆ। ਬਿਲਕੁਲ ਉਹਦਾ ਵਾਦ-ਵਾਦ ਤਾਂ ਜਿਹੜਾ ਉਹ ਚੱਲ ਹੀ ਰਿਹਾ। ਇੱਕ ਤਾਂ ਜਿਹੜੀ ਇਹਦੀ ਕੀਮਤ ਹੈ ਜੀ ਉਹ ਕੱਲ ਜਿਹੜਾ ਸੀਗਾ ਜੀ ਰਾਤ ਹੁੰਦਿਆਂ ਤੱਕ 1 ਕਰੋੜ ਤੇ 41 ਲੱਖ ਤੋਂ ਜਿਹੜੀ ਹੈ ਜੀ ਉਹ ਟੱਪ ਗਈ। ਜਿਹਨੇ ਪਹਿਲਾਂ ਕੀਮਤ ਲਾਈ ਸੀ ਜੀ ਉਹ ਤੋਂ ਉੱਪਰ ਹੁਣ ਜਿਹੜੀ ਇਹਦੀ ਕੀਮਤ ਉਹ ਲਾਤੀ ਹੈ ਗੁਜਰਾਤ ਦੀ ਇੱਕ ਬਿਜ਼ਨਸਮੈਨ ਨੇ ਜੀ। ਇਸ ਸੂਟ ਦੀ ਅਸਲ ਜਿਹੜੀ ਕਹਾਣੀ ਪਿੱਛੇ ਕੀ ਹੈ ਜੀ ਉਹ ਆਪਾਂ ਅੱਜ ਨਾਮੇ ਦੇ ਵਿੱਚ ਵੀ ਦੱਸਾਂਗੇ। ਪਰ ਇਹਦੇ ਨਾਲ ਇੱਕ ਨਵਾਂ ਵਿਵਾਦ ਜਿਹੜਾ ਜੀ ਉਹ ਇਹ ਖੜਾ ਹੋ ਗਿਆ ਕਿ ਜਿਹੜਾ ਕੋਈ ਗਿਫਟ ਦਿੱਤਾ ਜਾਂਦਾ, ਕਿਉਂਕਿ ਬੀਜੇਪੀ ਨੇ ਹੁਣ ਇਹ ਕਹਿਣਾ ਜੀ ਕਿ ਇਹ ਗਿਫਟ ਦਿੱਤਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ, ਉਹ ਪੇਸ਼ਾਖਾਨਾ ਦੇ ਵਿੱਚ ਜਿਹੜਾ ਜੀ ਉਹ ਜਮ੍ਹਾਂ ਕਰਾਉਣਾ ਹੁੰਦਾ ਗਿਫਟ ਜਿਹੜਾ, ਤੇ ਜੇ ਕੋਈ ਮੰਤਰੀ ਜਾਂ ਪ੍ਰਧਾਨ ਮੰਤਰੀ ਉਹਨੂੰ ਰੱਖਣਾ ਚਾਹੁੰਦਾ ਆਪਣੇ ਕੋਲ ਤੇ ਤੋਸ਼ੇਖਾਨੇ ਦੇ ਵਿੱਚ ਉਹਦੀ ਕੀਮਤ ਜਿਹੜੀ ਹੈ ਜੀ ਉਹ ਦੇ ਕੇ ਉਹ ਰੱਖ ਸਕਦਾ। ਅਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਕੀ ਜੇ ਇਹ ਗਿਫਟ ਮਿਲਿਆ ਪ੍ਰਧਾਨ ਮੰਤਰੀ ਐਜ਼ ਏ ਪ੍ਰਧਾਨ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਜਮ੍ਹਾਂ ਕਿਉਂ ਨਹੀਂ ਕਰਵਾਇਆ ਜੀ ਤੋਸ਼ੇਖਾਨੇ ਦੇ ਵਿੱਚ। ਜੇ ਜਮ੍ਹਾਂ ਕਰਵਾਇਆ ਤੇ ਫਿਰ ਉੱਥੋਂ ਵਾਪਸ ਲਿਆ, ਜੇ ਲਿਆ ਵਾਪਸ ਤੇ ਕਿੰਨੇ ਦਾ ਜਿਹੜਾ ਜੀ ਉਹ ਵਾਪਸ ਲਿਆ। ਸੋ ਇਹਨੂੰ ਲੈ ਕੇ ਜਿਹੜਾ ਇੱਕ ਨਵਾਂ ਵਾਦ ਹੈ ਨਾ ਜੀ ਇਸ ਸੂਟ ਦੇ ਨਾਲ ਜਿਹੜਾ ਜੀ ਉਹ ਜੁੜ ਗਿਆ। ਸੋ ਜਿਹੜੀ ਟਿੱਪਣੀ ਸੀ ਇੱਕ ਪੰਜਾਬੀ ਰੇਡੀਓ USA ਦੇ ਵਿੱਚ ਫਿੰਨੋ ਵਾਲੀ ਦੀ, ਉਹ ਵੀ ਮੇਰਾ ਖਿਆਲ ਬਾਕਮਾਲ ਹੈ ਇਸ ਮਾਮਲੇ ਤੇ ਜੀ। ਬਿਲਕੁਲ ਬੜੀ ਢੁੱਕਦੀ ਹੈ ਇਹਦੇ ਤੇ। ਤੇ ਅੱਗੇ ਜੀ ਆਪਾਂ ਗੱਲ ਕਰਦੇ ਅੰਨਾ ਹਜ਼ਾਰੇ ਤੇ, ਉਹਨਾਂ ਨੇ ਵੀ ਕੋਈ ਪ੍ਰਦਰਸ਼ਨ ਕਰਨਾ ਹੈ। ਅੰਨਾ ਹਜ਼ਾਰੇ ਹੋਰੀ ਐਕਚੁਅਲੀ ਜਿਹੜਾ ਇੱਥੇ ਦਿੱਲੀ ਦੇ ਵਿੱਚ ਉਹਨਾਂ ਨੇ ਪ੍ਰਦਰਸ਼ਨ ਜਿਹੜਾ ਉਹ ਕਰਨਾ ਹੈ। ਇਹ ਜਿਹੜਾ ਨਵਾਂ ਐਕਟ ਜਿਹੜਾ ਆ ਗਿਆ ਨਾ ਜੀ, ਜਿਹਦੇ ਵਿੱਚ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਜਿਹੜੀ ਉਹ ਅਕਵਾਇਰ ਹੋਣੀ ਹੈ, ਉਹਦੇ ਖਿਲਾਫ ਜਿਹੜਾ ਜੀ ਉਹਨਾਂ ਨੇ ਇਹ ਪ੍ਰਦਰਸ਼ਨ 23 ਤਰੀਕ ਨੂੰ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਕਰਨਾ ਹੈ। ਇਹਦੇ ਵਿੱਚ ਅੰਨਾ ਹਜ਼ਾਰੇ ਹੋਰਾਂ ਨੇ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਇਹ ਜਿਹੜਾ ਜ਼ਮੀਨ ਭੂਮੀ ਗ੍ਰਹਿਣ ਐਕਟ ਜਿਹੜਾ ਹੈ ਜੀ ਲੈਂਡ ਐਕੁਜੀਸ਼ਨ, ਇਹਦੇ ਅਗੇਂਸਟ ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਜ਼ਿਮੀਂਦਾਰਾਂ ਤੋਂ ਜਦੋਂ ਜ਼ਮੀਨ ਸਰਕਾਰਾਂ ਲੈਂਦੀਆਂ ਨੇ ਤੇ ਜ਼ਿਮੀਂਦਾਰ ਦੇ ਕੋਲੇ ਕੋਈ ਬਹੁਤਾ ਜਿਹੜਾ ਜੀ ਉਹ ਰਹਿ ਜਾਣੇ ਜਿਹੜੀ ਕੋਈ ਦਲੀਲ ਅਪੀਲ। ਬਹੁਤ ਲੋਕ ਜਿਹੜੇ ਜ਼ਮੀਨਾਂ ਜਿਨ੍ਹਾਂ ਦੀਆਂ ਅਕਵਾਇਰ ਹੋ ਜਾਂਦੀਆਂ ਨੇ ਉਹਨਾਂ ਨੂੰ ਮਿਲਦਾ ਮਿਲਾਉਂਦਾ ਕੱਖ ਨੀਗਾ ਜੀ। ਉਹਨਾਂ ਦੇ ਵਿੱਚੋਂ ਇੱਕ ਮੇਰਾ ਵੀ ਆਪਣਾ ਵੀ ਪਰਿਵਾਰ ਹੈ ਜੀ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਕੌਡੀਆਂ ਦੇ ਭਾਅ ਸਰਕਾਰਾਂ ਜਿਹੜੀਆਂ ਲੈ ਰਹੀਆਂ। ਸੋ ਇਹਦੇ ਖਿਲਾਫ ਜਿਹੜਾ ਇਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੰਨਾ ਹਜ਼ਾਰੇ ਦੀ ਅਗਵਾਈ ਦੇ ਵਿੱਚ ਜਿਹੜਾ ਜੀ ਇਹ ਅੰਦੋਲਨ ਕੀਤਾ ਜਾ ਰਿਹਾ। 23 ਤਰੀਕ ਨੂੰ ਹੀ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ। ਇਹ ਸਮਝਿਆ ਜਾ ਰਿਹਾ ਕਿ ਇਸ ਵਾਰੀ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ ਸਭ ਤੋਂ ਵੱਧ ਰੌਲਾ ਰੱਪਾ ਜਿਹੜਾ ਪੈਣਾ ਉਹ ਇਸੇ ਬਿੱਲ ਨੂੰ ਲੈ ਕੇ ਜਿਹੜਾ ਜੀ ਉਹ ਪੈਣਾ। ਜਿੱਥੇ ਜਿਹੜੀ ਸਰਕਾਰ ਹੈ ਜੀ ਉਹਨੇ ਆਲ ਪਾਰਟੀ ਮੀਟਿੰਗ ਸੱਦੀ ਹੋਈ ਹੈ ਕਿ ਇਸ ਮਾਮਲੇ ਦੇ ਉੱਤੇ ਪਾਰਲੀਮੈਂਟ ਨੂੰ ਨਾ ਰੋਕਿਆ ਜਾਵੇ, ਉਹਨੂੰ ਚੱਲਣ ਦਿੱਤਾ ਜਾਵੇ। ਉੱਧਰ ਜਿਹੜੀਆਂ ਵਿਰੋਧੀ ਪਾਰਟੀਆਂ ਜੀ ਉਹਨਾਂ ਨੇ ਲੰਗਰ ਲਗੋਟੇ ਇਸ ਮਾਮਲੇ ਦੇ ਉੱਤੇ ਕੱਸ ਲਏ ਨੇ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਸਭ ਤੋਂ ਵੱਧ ਰੌਲਾ ਪਊਗਾ ਇਸ ਗੱਲ ਦੇ ਉੱਤੇ ਪਊਗਾ। ਔਰ ਤੀਜੀ ਗੱਲ ਜਿਹੜੀ ਜੀ ਕਿ ਅੰਨਾ ਹਜ਼ਾਰੇ ਨੇ ਉਸੇ ਦਿਨ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨਾ ਜੀ ਇਹਦੇ ਵਿਰੋਧ ਦੇ ਵਿੱਚ। ਜੀ ਤੇ ਅੱਗੇ ਆਪਾਂ ਬਿਹਾਰ ਸਰਕਾਰ ਦੀ ਗੱਲ ਵੀ ਕਰਦੇ ਰਹੇ। ਉਸ ਸਰਕਾਰ ਦੀ ਗੱਲ ਕਰੀਏ ਤਾਂ ਕਹਿੰਦੇ ਅੱਜ ਦਾ ਦਿਨ ਬੜਾ ਅਹਿਮ ਦਿਨ ਆ ਉਹਨਾਂ ਲਈ। ਬਿਲਕੁਲ ਜੀ, ਬਿਹਾਰ ਦੇ ਵਿੱਚ ਜਿਹੜਾ ਨਾ ਜੀ ਅਸਲ ਦੇ ਵਿੱਚ ਬੀਜੇਪੀ ਜਿਹੜੀ ਹੈ ਜੀ ਇਹ ਬੜਾ ਜਿਹੜਾ ਜੀ ਉੱਥੇ ਤੁਸੀਂ ਇਹ ਕਹਿ ਲਓ ਕਿ ਇੱਕ ਕਿਸਮ ਦੇ ਨਾਲ ਗੈਰ ਸੰਵਿਧਾਨਕ ਜਿਹੜਾ ਜੀ ਉਹ ਕੰਮ ਕਰ ਰਹੀ ਹੈ। ਬਿਹਾਰ ਦੇ ਵਿੱਚ ਜਿਹੜਾ ਜੀ ਸ਼ਕਤੀ ਪ੍ਰਦਰਸ਼ਨ ਜਿਹੜਾ ਹੋ ਰਿਹਾ, ਜਿਹੜੀ ਮਾਂਝੀ ਸਰਕਾਰ ਹੈ ਉੱਥੋਂ ਦੀ ਉਹ ਕਾਫੀ
ਮੰਝਾਰ ਦੇ ਵਿੱਚ ਹੈ ਜੀ। ਅੱਜ ਦਾ ਦਿਨ ਬੜਾ ਅਹਿਮ ਰਹੂਗਾ ਜੀ ਕਈ ਪੱਖਾਂ ਤੋਂ। ਖਾਸ ਤੌਰ ਦੇ ਉੱਤੇ ਇਹਦੇ ਵਿੱਚ ਵੇਖਣ ਵਾਲੀ ਗੱਲ ਇਹ ਹੋਊਗੀ ਜੀ ਕਿ ਇਹ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਜਿਵੇਂ ਮਾਂਝੀ ਨੂੰ ਬਚਾਉਣ ਦਾ ਯਤਨ ਜਿਹੜਾ ਕੀਤਾ ਜਾ ਰਿਹਾ, ਭਾਰਤੀ ਜਨਤਾ ਪਾਰਟੀ ਨੇ ਜਿਹੜੀ ਓਪਨ ਹਮਾਇਤ ਹੈ ਉਹ ਮਾਂਝੀ ਨੂੰ ਦਿੱਤੀ ਹੈ। 87 ਜਿਹੜੇ ਵਿਧਾਨ ਸਭਾ ਦੇ ਮੈਂਬਰ ਨੇ ਭਾਰਤੀ ਜਨਤਾ ਪਾਰਟੀ ਵਾਲੇ, ਉਹਨਾਂ ਨੂੰ ਵਿਪ ਜਾਰੀ ਕੀਤਾ ਗਿਆ ਹੈ ਕਿ ਉਹ ਮਾਂਝੀ ਦੇ ਹੱਕ ਦੇ ਵਿੱਚ ਵੋਟ ਜਿਹੜੀ ਹੈ ਜੀ ਪਾਉਣ। ਇੱਕ ਝਟਕਾ ਜਿਹੜਾ ਮਾਂਝੀ ਦੀ ਸਰਕਾਰ ਨੂੰ ਉੱਥੋਂ ਦੀ ਹਾਈ ਕੋਰਟ ਦਾ ਲੱਗਿਆ, ਜਿਹਦੇ ਵਿੱਚ 8 ਜਿਹੜੇ ਉਹਦੇ ਹੈਗੇ ਨੇ ਮੈਂਬਰ, ਉਹਨਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਿਆ ਜਿਹੜਾ ਜੀ ਕੀਤਾ ਗਿਆ, ਭਾਵ ਕਿ ਉਹ ਵੋਟ ਜਿਹੜੀ ਹੈ ਉਹ ਨਹੀਂ ਕਰ ਸਕਣਗੇ। ਇਹਨੂੰ ਝਟਕਾ ਸਮਝਿਆ ਜਾ ਰਿਹਾ। ਜੇ 87 ਜਿਹੜੇ ਮੈਂਬਰ ਨੇ ਉਹ ਮਾਂਝੀ ਦੇ ਹੱਕ ਦੇ ਵਿੱਚ ਭੁਗਤ ਵੀ ਜਾਂਦੇ ਨੇ, ਜਿਹੜੇ ਇੱਥੋਂ ਮੁਤਾਬਕ ਕੋਈ ਦੁਪਹਿਰੇ 2:30 ਵਜੇ ਜਿਹੜਾ ਜੀ ਇਹ ਵੋਟਿੰਗ ਹੋਊਗੀ, ਤਾਂ ਵੀ ਮਾਂਝੀ ਸਰਕਾਰ ਜਿਹੜੀ ਆ ਉਹ ਬਚ ਨਹੀਂ ਸਕਦੀ, ਕਿਉਂਕਿ ਉਹਦੇ ਵਾਸਤੇ ਉਹਨੂੰ ਜਿੰਨਾ ਮੈਂਬਰ ਚਾਹੀਦੇ ਨੇ ਉਹਨੇ ਹੈ ਨਹੀਂਗੇ। ਪਰ ਬੀਜੇਪੀ ਜਿਹੜੀ ਹੈ ਜੀ ਉਹ ਸ਼ਰਾਰਤ ਕਰ ਰਹੀ ਹੈ ਉੱਥੇ। ਇੱਕ ਪਾਸੇ ਤਾਂ ਬੀਜੇਪੀ ਕਹਿੰਦੀ ਹੈ ਕਿ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦਾ ਜਿਹੜਾ ਗੱਠਜੋੜ ਹੈ ਇਹ ਰਾਜਨੀਤੀ ਦੀਆਂ ਨਿਵਾਣਾ ਨੇ, ਭਾਵ ਕਿ ਦੋ ਜਾਣੇ ਕਿਵੇਂ ਰਲ ਸਕਦੇ ਨੇ। ਦੂਜੇ ਪਾਸੇ ਉਸੇ ਮਾਂਝੀ ਨੂੰ, ਜਿਹਨੂੰ ਉਹ ਕਹਿੰਦੇ ਸੀਗੇ ਕਿ ਇਹ ਤਾਂ ਦਲਿਤ ਪੱਤਾ ਜਿਹੜਾ ਜੀ ਉਹ ਹਮੇਸ਼ਾ ਬੰਦਾ ਖੇਡਦਾ, ਉਸੇ ਪੱਤੇ ਨੂੰ ਸਪੋਰਟ ਜਿਹੜੀ ਹੈ ਜੀ ਉਹ ਬੀਜੇਪੀ ਹੁਣ ਬਿਹਾਰ ਦੇ ਵਿੱਚ ਕਰ ਰਹੀ ਹੈ। ਸੋ ਅੱਜ ਦਾ ਦਿਨ ਜਿੱਥੇ ਬਿਹਾਰ ਸਰਕਾਰ ਦੇ ਵਾਸਤੇ ਬੜਾ ਅਹਿਮ ਹੈ, ਉੱਥੇ ਲੋਕਤੰਤਰ ਦੇ ਵਾਸਤੇ ਵੀ ਬੜਾ ਅਹਿਮ ਹੈ ਜੀ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਰਾਜ ਸੱਤਾ ਤੇ ਦੂਜਿਆਂ ਨੂੰ ਖਰਾਬ ਕਰਨ ਦੇ ਵਾਸਤੇ ਸਾਰਾ ਕੁਝ ਕਿਵੇਂ ਛਿੱਕੇ ਦੇ ਉੱਤੇ ਜਿਹੜਾ ਜੀ ਉਹ ਟੰਗ ਦਿੰਦੀਆਂ ਨੇ। ਇਹ ਵੇਖਣਾ ਹੋਊਗਾ ਜੀ। ਜੀ ਬਿਲਕੁਲ ਭੰਨ ਤੋੜ ਜਾਰੀ ਹੈ ਇਹਨਾਂ ਦੀ, ਕਿਤੇ ਨਾ ਕਿਤੇ ਹੱਥ ਪੈ ਜਾ। ਤੇ ਅੱਗੇ ਆਪਾਂ ਜੇ ਸੁੱਖਾ ਕਾਲਵਾ ਨੂੰ ਕਾਫੀ ਕਵਰ ਕੀਤਾ ਆ, ਜਿਸ ਤਰ੍ਹਾਂ ਉਸ ਦਾ ਕਤਲ ਹੋਇਆ, ਤਾਂ ਉਸ ਤੋਂ ਬਾਅਦ ਜਿਹੜੇ ਆ ਗੈਂਗਸਟਰ ਆ, ਇਹਨਾਂ ਦੇ ਗਰੁੱਪ ਆ, ਕਿੰਨੇ ਸਾਹਮਣੇ ਆਏ ਆ, ਤੇ ਹੁਣ ਵੀ ਕਹਿੰਦੇ ਕਿ 2 ਗੈਂਗਸਟਰ ਆ ਉਹ ਵਿਦੇਸ਼ੀ ਹਥਿਆਰਾਂ ਸਮੇਤ ਕਾਬੂ ਆਏ। ਬਿਲਕੁਲ ਜੀ। ਐਕਚੁਅਲੀ ਦੇਖੋ, ਸੁੱਖੇ ਕਾਲਵੇ ਦੇ ਕਤਲ ਤੋਂ ਬਾਅਦ ਹੀ ਇਹ ਗੱਲਾਂ ਲੋਕਾਂ ਦੇ ਸਾਹਮਣੇ ਆਈਆਂ ਨਾ ਜੀ। ਹਾਲਾਂਕਿ ਆਪਾਂ ਬੜੀ ਵਾਰੀ ਇਹ ਗੱਲ ਜਿਹੜੀ ਕਰਦੇ ਰਹੇ ਹਾਂ ਕਿ ਜਿਹੜਾ ਵਿਦੇਸ਼ੀ ਹਥਿਆਰ ਨੇ ਜਾਂ ਦੇਸੀ ਹਥਿਆਰ ਨੇ, ਉਹਨਾਂ ਦਾ ਭੰਡਾਰ ਇਸ ਵੇਲੇ ਪੰਜਾਬ ਦੇ ਵਿੱਚ ਹੈ। ਜੇ ਤੁਸੀਂ ਪੁਰਾਣੀਆਂ ਰਿਕਾਰਡਿੰਗ ਸੁਣ ਲਓ, ਕਿੰਨਾ ਉਹਦਾ ਜ਼ਿਕਰ ਹੋਇਆ, ਪਰ ਕੋਈ ਗੱਲ ਇਹ ਮੰਨਦਾ ਨਹੀਂ ਸੀਗਾ। ਸੁੱਖਾ ਕਾਲਵਾ ਦੇ ਕਤਲ ਤੋਂ ਬਾਅਦ ਹੀ ਹੈ ਜੀ ਇਹ ਜਿਹੜੇ ਇੰਨੇ ਗੈਂਗਸਟਰ ਫੜੇ ਜਾ ਰਹੇ ਨੇ। ਹੁਣ ਸਵਾਲ ਇਹ ਹੋ ਰਿਹਾ ਕਿ ਕੀ ਇੰਨੇ ਪੰਜਾਬ ਦੇ ਵਿੱਚ ਗੈਂਗਸਟਰ ਨੇ ਜੀ। ਫਰੀਦਕੋਟ ਦੀ ਪੁਲਿਸ ਨੇ 1 ਦਰਜਨ ਮੁਕੱਦਮਿਆਂ ਦੇ ਵਿੱਚ ਲੜੀਂਦਾ ਇੱਕ ਗੈਂਗਸਟਰ ਹੈ ਜੀ, ਰਣਜੀਤ ਸਿੰਘ ਉਰਫ ਦੁੱਪਲਾ, ਤੇ ਇੱਕ ਗੁਰਚਰਨ ਸਿੰਘ ਉਰਫ ਰਿੰਕਾ, ਇਹਨੂੰ ਜਿਹੜੇ ਵਿਦੇਸ਼ੀ ਪਿਸਤੌਲਾਂ ਦੇ ਨਾਲ ਜਿਹੜਾ ਜੀ ਫੜਿਆ। ਇਹਦੇ ਕੋਲੋਂ 2 ਰਿਵਾਲਵਰ, 315 ਬੋਰ, 20 ਲੱਖ ਰੁਪਇਆ ਕੈਸ਼ ਜਿਹੜਾ ਜੀ ਉਹ ਫੜਿਆ। ਜਿਹੜੀਆਂ ਰਾਈਫਲ ਫੜੀਆਂ ਗਈਆਂ ਨੇ ਜੀ ਇਹ ਬੈਲਜੀਅਮ ਦੀਆਂ ਬਣੀਆਂ ਹੋਈਆਂ ਨੇ ਜੀ। ਔਰ ਜਿਹੜਾ ਇੱਕ ਹਥਿਆਰ ਹੈ ਜੀ, ਵੈਪਨ ਜਿਹੜਾ ਜੀ, ਉਹਦੀ ਕੀਮਤ 25 ਤੋਂ 30 ਲੱਖ ਰੁਪਈਆ ਦੇ ਕਰੀਬ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਹੈ। ਜਿਹੜਾ ਰਣਜੀਤ ਸਿੰਘ ਦੁੱਪਲਾ ਜੀ, ਉਹਦੇ ਉੱਤੇ ਕਈ ਕੇਸ ਜਿਹੜੇ ਦਰਜ ਨੇ, ਜਿਹਦੇ ਵਿੱਚ ਕਤਲ ਦੇ ਮੁਕੱਦਮੇ ਵੀ ਨੇ, ਫਰੌਤੀਆਂ, ਡਕੈਤੀਆਂ, ਲੁੱਟਾਂ ਖੋਹਾਂ ਦੇ ਜਿਹੜੇ ਮਾਮਲੇ ਦਰਜ ਨੇ। ਗੁਰਚਰਨ ਸਿੰਘ ਰਿੰਕਾ ਜਿਹੜਾ ਜੀ ਉਹ ਫੜਿਆ ਗਿਆ, ਉਹਦੇ ਉੱਤੇ ਵੀ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਵਿੱਚ ਜਿਹੜੇ ਜੀ ਉਹ ਕਤਲ ਤੇ ਜਿਹੜੇ ਫਰੌਤੀਆਂ ਲੈਣ ਦੇ ਮੁਕੱਦਮੇ ਜਿਹੜੇ ਨੇ ਉਹ ਦਰਜ ਨੇ ਜੀ। ਇਹ ਕਿਹਾ ਜਾ ਰਿਹਾ ਵੀ ਕਿ ਜਿਹੜਾ ਸੁੱਖਾ ਕਾਲਵਾ ਦੇ ਕਤਲ ਦੇ ਵਾਸਤੇ ਹਥਿਆਰ ਵਰਤੇ ਗਏ ਨੇ ਉਹ ਇਹਨਾਂ ਹੀ ਗੈਂਗਸਟਰਾਂ ਨੇ ਜਿਹੜੇ ਉਹ ਮੁਹੱਈਆ ਕਰਵਾਏ ਸੀਗੇ। ਕੋਈ ਪਾਰਸ ਗੈਂਗ ਹੈ ਜਿਹਦੇ ਨਾਲ ਇਹਨਾਂ ਦਾ ਅੱਗੋਂ ਸਬੰਧ ਜਿਹੜਾ ਜੀ ਉਹ ਦੱਸੀਦਾ। ਜਿਹੜੇ ਪਹਿਲਾਂ ਕੁਝ ਲੋਕ ਫੜੇ ਗਏ ਸੀ ਫਰੀਦਕੋਟ ਦੇ ਵਿੱਚੋਂ, ਕੋਟਕਪੂਰੇ ਦੇ ਵਿੱਚੋਂ ਜਿਹੜਾ ਜੀ ਉਹਨਾਂ ਕੋਲੋਂ ਵੀ ਜਿਹੜੇ ਇਹ ਵਿਦੇਸ਼ੀ ਹਥਿਆਰ ਜਿਹੜੇ ਫੜੇ ਗਏ ਸੀ, ਇਹ ਵੀ ਕਿਹਾ ਜਾ ਰਿਹਾ ਕਿ ਇਹ ਉਸ ਗੈਂਗ ਦੇ ਨਾਲ ਸੰਬੰਧਿਤ ਜਿਹੜੇ ਜੀ ਉਹ ਦੱਸੇ ਗਏ ਨੇ। ਪੁਲਿਸ ਕਹਿੰਦੀ ਹੈ ਜੀ ਕਿ ਉਹਦਾ ਦੀ ਬੜੀ ਵੱਡੀ ਪ੍ਰਾਪਤੀ ਹੈ ਕਿ ਬਰਮਾ ਦੇ ਰਸਤੇ ਤੋਂ ਉੱਤਰ ਪ੍ਰਦੇਸ਼ ਤੇ ਅੱਗੋਂ ਫਿਰ ਪੰਜਾਬ ਦੇ ਵਿੱਚ ਮਹਿੰਗੇ ਮੁੱਲ ਦੇ ਉੱਤੇ ਇਹ ਹਥਿਆਰ ਜਿਹੜੇ ਉਹ ਦਿੱਤੇ ਜਾਂਦੇ ਨੇ। ਸਵਾਲ ਇਹ ਖੜਾ ਜੀ ਕਿ ਬਰਮਾ ਤੋਂ ਤੁਰ ਕੇ ਉੱਤਰ ਪ੍ਰਦੇਸ਼ ਦੇ ਰਾਹੀਂ ਹੋ ਕੇ ਪੰਜਾਬ ਦੇ ਵਿੱਚ ਹੀ ਇਹ ਹਥਿਆਰ ਜਿਹੜੇ ਨੇ ਇਹਨਾਂ ਦੀ ਵਿਕਰੀ ਏਡੇ ਵੱਡੇ ਪੱਧਰ ਤੇ ਕਿਉਂ ਹੋ ਰਹੀ ਹੈ, ਤੇ ਜਿਹੜੇ ਇੰਨੇ ਗੈਂਗਸਟਰ ਸਾਹਮਣੇ ਆ ਰਹੇ ਨੇ, ਇੰਨੇ ਗੈਂਗ ਪੰਜਾਬ ਦੇ ਵਿੱਚ ਹੀ ਕਿਉਂ ਉਪਜਣੇ ਸ਼ੁਰੂ ਹੋ ਗਏ ਜੀ। ਜੀ ਬਿਲਕੁਲ, ਕਿਉਂਕਿ ਪੁਲਿਸ ਨੂੰ ਜਾਂ ਜਿਹੜੇ ਖੁਫੀਆ ਮਹਿਕਮੇ ਆ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗਾ ਕਿ ਹੋ ਕੀ ਰਿਹਾ ਆ। ਅੱਗੇ ਜੀ ਆਪਾਂ ਇਰਾਕ ਵਿੱਚ ਫਸੇ ਨੌਜਵਾਨਾਂ ਦੀ ਗੱਲ ਕਰਦੇ ਸੀਗੇ। ਇਸ ਦੇ ਵਿੱਚ ਇੱਕ ਤਾਂ ਚੰਗੀ ਖਬਰ ਇਹ ਆ ਕਿ ਉਹ ਵਾਪਸ ਠੀਕ ਠਾਕ ਪਹੁੰਚ ਗਏ ਨੇ, ਤੇ ਦੂਜੇ ਪਾਸੇ ਉਹ ਬੜੀ ਚਿੰਤਾ ਦੇ ਵਿੱਚ ਆ। ਬਿਲਕੁਲ ਜੀ, ਇਹ ਇਸ ਪੱਖੋਂ ਤਾਂ ਇਹ ਖੁਸ਼ੀ ਵਾਲੀ ਖਬਰ ਹੈ ਜੀ ਕਿ ਜਿਹੜੇ ਇਹ ਉੱਥੇ ਇੱਕ ਕੰਪਨੀ ਜਿਹਦੇ ਵੱਲੋਂ ਬੰਦੀ ਬਣਾ ਲਏ ਗਏ ਸੀਗੇ, ਉਹਨਾਂ ਨੂੰ ਰੋਟੀ ਪਾਣੀ ਵੀ ਨਹੀਂ ਸੀ ਦਿੱਤਾ ਜਾ ਰਿਹਾ ਜੀ। ਤਾਂ ਉਹਨਾਂ ਨੇ ਐਕਚੁਅਲੀ, ਆਪਾਂ ਅਕਸਰ ਗੱਲ ਜਿਹੜੀ ਹੈ ਜੀ ਉਹ ਜਿਹੜੀਆਂ ਨਵੀਆਂ ਡਿਵਾਈਸਿਸ ਨੇ, ਜਿਹੜੀ IT ਹੈ ਜਿਹਦੇ ਵਿੱਚ ਇਹ WhatsApp ਨੇ ਇੱਕ ਕਿਸਮ ਦੇ ਨਾਲ ਜਿਹੜੇ ਜੀ ਉਹ ਬਚਾਏ। ਜੇ WhatsApp ਦੇ ਉੱਤੇ ਇਹਨਾਂ ਦੇ ਕੁਝ ਕਲਿੱਪ ਨਾ ਆਉਂਦੇ, ਮੈਸੇजेस ਜਿਹੜੇ ਉਹ ਨਾ ਆਉਂਦੇ, ਤੇ ਪਤਾ ਨਹੀਂ ਸੀਗਾ ਕੀ ਹੋਣਾ ਸੀਗਾ।
ਇਹਨਾਂ ਕਿ ਜਿਵੇਂ ਸਮੁੰਦਰ ਦੇ ਵਿੱਚ ਡੁਬੋਈ ਗਈ ਇੱਕ ਕਿਸ਼ਤੀ ਦਾ ਜ਼ਿਕਰ ਤਾਂ ਆਉਂਦਾ, ਪਰ ਸਮੁੰਦਰ ਦੇ ਵਿੱਚ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਲੋਕ ਜਾਂਦੇ ਨੇ ਉਹਨਾਂ ਨੂੰ ਡੁਬੋ ਦਿੱਤਾ ਜਾਂਦਾ, ਆਪਣੇ ਪੈਸੇ ਜਿਹੜੇ ਆ ਜੀ ਉਹ ਇਕੱਠੇ ਕਰਕੇ। ਤੇ ਕੰਪਨੀਆਂ ਵੀ ਉਹਨਾਂ ਦਾ ਸ਼ੋਸ਼ਣ ਜਿਹੜਾ ਦੀ ਮਜ਼ਦੂਰਾਂ ਦਾ ਇਸੇ ਤਰੀਕੇ ਨਾਲ ਕਰਦੀਆਂ ਨੇ। ਜਦੋਂ ਤਨਖਾਹਾਂ ਜ਼ਿਆਦੀਆਂ ਹੋ ਜਾਂਦੀਆਂ ਨੇ ਤੇ ਫਿਰ ਇਹੋ ਜਿਹਾ ਡਰਾਮਾ ਰਚਦੀਆਂ ਨੇ। ਹਾਂ, ਇਹਨਾਂ ਹੈ ਕਿ ਇਹ ਸਾਹਮਣੇ ਆ ਗਿਆ। ਇਹਦੇ ਵਿੱਚ ਪੰਜਾਬ ਦੇ ਜਿਹੜੇ ਦੀ ਕਾਫੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਨ ਜੀ, ਜਿਹੜੇ ਇਰਾਕ ਤੋਂ ਵਾਪਸ ਜਿਹੜੇ ਆਏ ਨੇ, 1 ਸਾਲ ਤੋਂ ਫਸੇ ਹੋਏ ਸੀਗੇ। 100 ਤੋਂ ਵੱਧ ਜਿਹੜੀ ਪੰਜਾਬੀ ਨੇ ਜੀ, ਉਹਨਾਂ ਦੀ ਸੁਰੱਖਿਅਤ ਵਾਪਸੀ ਜਿਹੜੀ ਹੈ ਜੀ ਉਹ ਹੋ ਗਈ ਹੈ। ਇਹ ਭਾਰਤ ਦੇ ਜਿਹੜਾ ਕੌਂਸਲ ਖਾਨਾ ਜੀ, ਉਹਦੇ ਦਖਲ ਤੋਂ ਬਾਅਦ ਹੀ ਇਹਨਾਂ ਕੁਝ ਜਿਹੜਾ ਜੀ ਹੋ ਸਕਿਆ। ਇਹ ਜਿਹੜੇ ਦੱਸਦੇ ਨੇ ਜੀ ਆ ਕੇ ਕਿ ਉਹਨਾਂ ਤੋਂ ਕਈ ਮਹੀਨੇ ਇਹ ਜਿਹੜੀ ਕੰਪਨੀ ਆ ਉਹ ਕੰਮ ਕਰਵਾਉਂਦੀ ਰਹੀ ਹੈ। ਸਿਰਫ 3-3 ਮਹੀਨੇ ਦੀ ਜਿਹੜੀ ਤਨਖਾਹ ਆ ਉਹ ਉਹਨਾਂ ਨੇ ਦਿੱਤੀ ਹੈ ਜੀ। 168 ਟੋਟਲ ਉੱਤੇ ਜਿਹੜੇ ਸੀਗੇ ਇਹਨਾਂ ਨੂੰ ਅਗਵਾ ਕੀਤਾ ਹੋਇਆ ਸੀ ਇੱਕ ਕਿਸਮ ਦੇ ਨਾਲ। 138 ਜਿਹੜੇ ਨੇ ਉਹ ਵਾਪਸ ਆ ਚੁੱਕੇ ਨੇ। ਜਿਹੜੇ ਬਾਕੀ ਨੇ ਉਹ 1-2 ਦਿਨਾਂ ਦੇ ਵਿੱਚ ਆ ਜਾਣਗੇ ਜੀ। ਹੁਣ ਸਵਾਲ ਜਿਹੜਾ ਜੀ ਉਹ ਖੜਾ ਇਹ ਹੋ ਗਿਆ ਕਿ ਇਹ ਨੌਜਵਾਨ ਹੁਣ ਕਿੱਧਰ ਨੂੰ ਜਾਣਗੇ। ਪੰਜਾਬ ਦੇ ਵਿੱਚ ਤਾਂ ਇੰਨਾ ਰੁਜ਼ਗਾਰ ਜਿਹੜਾ ਜੀ ਉਹ ਹੈ ਨਹੀਂ ਗਾ। ਦੂਜੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਕਿ ਰੁਜ਼ਗਾਰ ਬਿਲਕੁਲ ਨਹੀਂ ਹੈਗਾ। ਜਿਹੜਾ ਛੋਟੇ-ਛੋਟੇ ਰੁਜ਼ਗਾਰ ਨੇ ਉਹ ਹੈਗੇ ਨੇ। ਜਿਹੜੇ ਪੰਜਾਬੀ ਹੈ ਨਾ ਜੀ, ਉਹਦੀ ਫਿਤਰਤ ਹੈ, ਉਹ ਪੰਜਾਬ ਦੇ ਵਿੱਚ ਕੰਮ ਕਰਨ ਦੇ ਵਾਸਤੇ ਤਿਆਰ ਨਹੀਂ ਆ। ਬਾਹਰ ਜਾ ਕੇ ਉਹਦੇ ਕੋਲ ਜਿਹੋ ਜਿਹਾ ਮਰਜ਼ੀ ਜਿਹੜਾ ਜੀ ਉਹ ਕੰਮ ਕਰਵਾ ਲਓ। ਹੁਣ ਇਹਨਾਂ ਦੇ ਘਰਦਿਆਂ ਨੂੰ ਜਿਹੜੇ ਇੱਕ ਪਾਸੇ ਜਿੱਥੇ ਖੁਸ਼ੀ ਇਸ ਗੱਲ ਦੀ ਹੈ ਕਿ ਉਹਨਾਂ ਦੇ ਪੁੱਤ ਜਿਹੜੇ ਨੇ ਉਹ ਸਹੀ ਸਲਾਮਤ ਜਿਉਂਦੇ ਜਿਹੜੇ ਉਹ ਵਾਪਸ ਆ ਗਏ ਨੇ, ਦੂਜੇ ਪਾਸੇ ਫਿਕਰ ਜਿਹੜਾ ਜੀ ਇਸ ਚੀਜ਼ ਦਾ ਲੱਗ ਗਿਆ ਕਿ ਉਹਨਾਂ ਦੇ ਖਰਚੇ ਜਿਹੜੇ ਘਰ ਦੇ ਕਿਵੇਂ ਚੱਲਣਗੇ। ਕਿਉਂਕਿ ਬਹੁਤੇ ਮੁੰਡੇ ਇਹ ਉਹ ਨੇ ਜੀ ਜਿਨ੍ਹਾਂ ਦੇ ਸਿਰ ਦੇ ਉੱਤੇ ਇਹ ਘਰ ਜਿਹੜੇ ਚੱਲਦੇ ਸੀਗੇ, ਜਿਹੜੇ ਮਹੀਨੇ ਦੀ ਕਮਾਈ ਆਪਣੇ ਘਰਾਂ ਦੇ ਵਿੱਚ ਭੇਜਦੇ ਸੀਗੇ, ਉਹਦੇ ਨਾਲ ਹੀ ਜਿਹੜਾ ਸੀਗਾ ਇਹ ਸਾਰਾ ਕੁਝ ਚੱਲਦਾ ਸੀਗਾ ਜੀ। ਸੋ ਇੱਕ ਫਿਕਰਮੰਦੀ ਤਾਂ ਜਿਹੜੀ ਹੈ ਜੀ ਉਹ ਲੱਗ ਗਈ ਇਹਨਾਂ ਨੂੰ ਰੋਜ਼ੀ ਰੋਟੀ ਦੀ, ਕਿ ਹੁਣ ਜਿਹੜਾ ਜੀ ਉਹ ਬਣੂਗਾ ਕੀ। ਰੱਬ ਇਸ ਤਰ੍ਹਾਂ ਦਾ ਕੁਝ ਹੋਵੇ। ਜਿਹੜੀ ਆਪਾਂ ਇਹ ਤੋਂ ਪਹਿਲੀ ਖਬਰ ਜਿਹੜੀ ਸਾਂਝੀ ਕਰਕੇ ਹਟੇ ਆ, ਕਿਤੇ ਇਸ ਪਾਸੇ ਵੱਲ ਨੂੰ ਜਿਹੜੀ ਬੇਰੁਜ਼ਗਾਰੀ ਹੈ ਜੀ ਉਹ ਵੀ ਇੱਕ ਰੀਜ਼ਨ ਤਾਂ ਹੈਗਾ ਨਾ ਜੀ। ਕਿਤੇ ਨਾ ਕਿਤੇ ਇੰਨੇ ਗੈਂਗਸਟਰ ਜਿਹੜੇ ਜੀ ਉਹ ਬਣਦਾ ਤੇ ਇੰਨੀ ਵਿਦੇਸ਼ੀ ਹਥਿਆਰ ਉਹ ਆਉਂਦਾ ਜੀ। ਤੇ ਅੱਗੇ ਜੀ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਉਸ ਦੇ ਵਿੱਚ ਡਿਊਟੀ ਦੇਣ ਤੋਂ ਮੁਲਾਜ਼ਮ ਕੰਨੀ ਕਤਰਾ ਰਹੇ ਆ। ਬਿਲਕੁਲ ਜੀ। ਇਹ ਜਿਹੜਾ ਉਹਦਾ ਰੀਜ਼ਨ ਜਿਹੜਾ ਜੀ ਉਹ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਬਹੁਤੇ ਮੁਲਾਜ਼ਮ ਨੇ ਜੀ ਉਹ ਸ਼ਾਇਦ ਲੜਾਈਆਂ ਜਿਹੜੀਆਂ ਨੇ ਜੀ ਉਹਦੇ ਤੋਂ ਬਚਣਾ ਚਾਹੁੰਦੇ ਨੇ। ਪੁਲਿਸ ਵਾਲੇ ਜਿਹੜੇ ਬਹੁਤੇ ਆਪੋ ਆਪਣੇ ਡਿਸਟ੍ਰਿਕਟ ਦੇ ਵਿੱਚ ਹੀ ਹੁੰਦੇ ਨੇ, ਦੋਵੇਂ ਪਾਸੇ ਤਾਂ ਉਹ ਚਾਹੁੰਦੇ ਨੇ ਜੀ ਕਿ ਇੱਥੇ ਨਾ ਹੀ ਫਸਿਆ ਜਾਵੇ ਤਾਂ ਬੈਟਰ ਹੈ। ਦੂਜਾ ਜਿਹੜਾ ਇਹਦਾ ਇੱਕ ਹੋਰ ਪੱਖ ਹੈ ਜੀ ਅਹਿਮ, ਉਹ ਇਹ ਹੋ ਸਕਦਾ ਹੈ ਕਿ ਜਿੱਡੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਮੁਲਾਜ਼ਮਾਂ ਨੇ ਜਿਹੜਾ ਜੀ ਛੁੱਟੀ ਲਈ ਹੈ, ਇਹ ਕਿਸੇ ਨਾ ਕਿਸੇ ਪਾਸੇ ਇਸ ਗੱਲ ਵੱਲ ਨੂੰ ਇਸ਼ਾਰਾ ਜਿਹੜਾ ਜੀ ਉਹ ਕਰ ਰਿਹਾ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਨੇ ਉਹਨਾਂ ਦੇ ਨਾਲ ਉਹ ਵਿਗਾੜਨੀ ਨਹੀਂ ਹੁਣ ਚਾਹੁੰਦੇ। ਸ਼ਾਇਦ ਕਿਤੇ ਨਾ ਕਿਤੇ ਬਦਲ ਰਹੇ ਹਾਲਾਤਾਂ ਵੱਲ ਨੂੰ, ਬਦਲ ਰਹੇ ਜਿਹੜਾ ਸਿਆਸੀ ਸਮੀਕਰਨ ਨੇ ਉਸ ਪਾਸੇ ਵੱਲ ਨੂੰ ਵੀ ਇਹ ਇਸ਼ਾਰਾ ਕਿਤੇ ਨਾ ਕਿਤੇ ਜਿਹੜਾ ਕਰਦਾ ਜੀ। ਜਿਹੜੀ ਮੁਲਾਜ਼ਮ ਜਿਨ੍ਹਾਂ ਨੇ ਡਿਊਟੀ ਤੋਂ ਛੁੱਟੀ ਲਈ ਹੈ ਜੀ, ਇੱਕ ਗੱਲ ਪਤਾ ਨਹੀਂ ਕਿਵੇਂ ਉਹ ਸਾਂਝੀ ਹੈ ਕਿ ਬਹੁਤਿਆਂ ਨੇ ਜਿਹੜੀ ਹੈ ਜੀ ਉਹ ਜਿਹੜੇ ਬਹਾਨੇ ਨੇ ਉਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਜੀ ਉਹ ਹੈ ਕਿ ਉਹਨਾਂ ਦੇ ਬਜ਼ੁਰਗ ਜਿਹੜੇ ਮਾਪੇ ਨੇ ਉਹ ਬਿਮਾਰ ਨੇ ਤੇ ਉਹਨਾਂ ਨੇ ਜਾ ਕੇ ਜਿਹੜਾ ਜੀ ਉਹ ਸੇਵਾ ਕਰਨੀ ਹੈ, ਭਾਵ ਕਿ ਉਹਨਾਂ ਦੀ ਦੇਖਭਾਲ ਜਿਹੜੀ ਕਰਨੀ ਹੈ। ਇਸ ਕਰਕੇ ਇਹ ਛੁੱਟੀ ਦੇ ਉੱਤੇ ਜਿਹੜਾ ਜੀ ਉਹ ਜਾ ਰਹੇ ਨੇ। ਕਾਫੀ ਜਿਹੜੇ ਨੇ ਉਹ ਚੋਣ ਡਿਊਟੀ ਜਿਹੜੀ ਕਟਾਉਣ ਦੇ ਵਿੱਚ ਸਫਲ ਵੀ ਹੋ ਗਏ ਨੇ। ਜਿਹੜੇ ਇਹ ਰਿਪੋਰਟ ਆ ਜੀ ਉਹਦੇ ਵਿੱਚ ਇੱਕ ਗੱਲ ਜਿਹੜੀ ਹਜਮ ਨਹੀਂ ਹੋ ਰਹੀ ਕਿ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਹੈ ਨੇ ਜੀ ਉਹ ਇੱਕਦਮ ਸਾਰੇ ਦੇ ਸਾਰੇ ਇਕੱਠੇ ਹੀ ਸਰਵਣ ਪੁੱਤ ਕਿਵੇਂ ਬਣ ਗਏ ਜੀ। ਬੜੇ ਚਿਰਾਂ ਬਾਅਦ ਬਣੇ ਆ ਜੀ। ਤੇ ਅੱਗੇ ਕੀ ਕਾਰਨ ਹੋ ਸਕਦਾ ਜੀ, ਜਿਵੇਂ ਮਹਾਰਾਸ਼ਟਰ ਦੇ ਵਿੱਚ ਬਹੁਤ ਸਾਰੇ ਕਿਸਾਨ ਆ ਜਿਹੜੇ ਉਹ ਖੁਦਕੁਸ਼ੀਆਂ ਕਰ ਰਹੇ ਆ? ਕਾਰਨ ਜਿਹੜਾ ਜੀ ਅਸਲ ਦੇ ਵਿੱਚ ਕਰਜ਼ੇ ਹੀ ਨੇ ਜੀ। ਜਿਹੜਾ ਛੋਟਾ ਕਿਸਾਨ ਹੈ ਜੀ ਉਹ ਵਿਚਾਰਾ ਮਾਰਿਆ ਜਾ ਰਿਹਾ ਜੀ ਬਹੁਤ ਤੇਜ਼ੀ ਦੇ ਨਾਲ। ਆਪਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਵੀ ਗੱਲ ਜਿਹੜੀ ਕੀਤੀ ਸੀ ਕਿ ਪੰਜਾਬ ਨੂੰ ਇੱਕ ਪਾਲਿਸੀ ਜਿਹੜੀ ਬਣਾਉਣ ਦੇ ਡੰਡਾ ਜਿਹੜਾ ਜੀ ਉਹ ਤਕੜਾ ਸੀਗਾ ਅਦਾਲਤ ਦਾ, ਉਹਨੇ ਇੱਕ ਪਾਲਿਸੀ ਜਿਹੜੀ ਬਣਵਾਈ ਆ ਪੰਜਾਬ ਸਰਕਾਰ ਤੋਂ ਖੁਦਕੁਸ਼ੀ ਕਰ ਗਏ ਜਿਹੜੇ ਕਿਸਾਨ ਨੇ ਉਹਨਾਂ ਦੇ ਕਰਕੇ। ਮਹਾਰਾਸ਼ਟਰ ਦਾ ਵੀ ਹਾਲ ਜਿਹੜਾ ਜੀ ਬਹੁਤ ਮੰਦਾ ਹੈ। ਮਹਾਰਾਸ਼ਟਰ ਦਾ ਮਰਾਠਵਾੜਾ ਖੇਤਰ ਜਿਹੜਾ ਜੀ ਉੱਥੇ 2015 ਦੀ ਸ਼ੁਰੂਆਤ ਏਡੀ ਮਾੜੀ ਹੋਈ ਹੈ ਜੀ ਕਿ ਨਵੇਂ ਸਾਲ ਦੇ ਪਹਿਲੇ 45 ਦਿਨਾਂ ਦੇ ਵਿੱਚ 93 ਕਿਸਾਨ ਜਿਹੜੇ ਨੇ ਜੀ ਉਹ ਖੁਦਕੁਸ਼ੀਆਂ ਕਰ ਗਏ ਨੇ। ਇਹਨਾਂ ਦਾ ਜਿਹੜਾ ਰੀਜ਼ਨ ਹੈ ਜੀ ਉਹ ਖਰਾਬ ਮੌਸਮ, ਸਰਕਾਰੀ ਮੁਆਵਜ਼ਾ ਜਿਹੜਾ ਜੀ ਉਹਦੇ ਵਿੱਚ ਢਿੱਚਰਾਂ ਰਹਿਣੀਆਂ, ਉਹਦੇ ਵਿੱਚ ਲੰਮਾ ਟਾਈਮ ਜਿਹੜਾ ਲੱਗਣਾ ਤੇ ਇਹਨਾਂ ਕਿਸਾਨਾਂ ਦੇ ਵੱਲੋਂ ਕਰਜ਼ੇ ਦਾ ਜਿਹੜਾ ਬੋਝ ਆ ਉਹ ਨਾ ਝੱਲਿਆ ਜਾਣਾ ਜੀ। ਡਿਵੀਜ਼ਨਲ ਕਮਿਸ਼ਨਰ ਜਿਹੜਾ ਜੀ ਉਹਦੀ ਰਿਪੋਰਟ ਦੇ ਮੁਤਾਬਕ ਜਿਹੜੀ ਇਹ 2013 ਦੇ ਵਿੱਚ
7 ਕਿਸਾਨਾਂ ਨੇ ਇਸ ਏਰੀਏ ਦੇ ਵਿੱਚ ਖੁਦਕੁਸ਼ੀਆਂ ਕੀਤੀਆਂ ਸੀਗੀਆਂ। 2014 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾਧਾ ਉਹ ਹੋਇਆ। ਪਿਛਲੇ ਸਾਲ 569 ਕਿਸਾਨਾਂ ਨੇ ਇਸ ਏਰੀਏ ਦੇ ਵਿੱਚ ਜਿਹੜੀ ਸੀਗੀ ਉਹ ਖੁਦਕੁਸ਼ੀ ਜਿਹੜੀ ਉਹ ਕੀਤੀ ਸੀਗੀ। ਜਿਹੜਾ ਇੱਥੇ ਮੁਆਵਜ਼ਾ ਵਗੈਰਾ ਦਿੱਤਾ ਜਾਂਦਾ ਜੀ, ਉਹਦੇ ਵਿੱਚ ਇੰਨਾ ਸਖਤ ਕੀਤਾ ਹੈ ਜੀ ਸਾਰਾ ਕੁਛ ਕਿ ਇੱਕ ਤਾਂ ਜਿਹੜੀ ਜ਼ਮੀਨ ਹੈ ਬੇਸ਼ੱਕ ਥੋੜੀ ਹੈ, ਉਹ ਕਿਸਾਨ ਦੇ ਨਾਂ ਹੋਣੀ ਚਾਹੀਦੀ ਹੈ ਜਿਹਨੇ ਖੁਦਕੁਸ਼ੀ ਕੀਤੀ ਹੈ, ਤੇ ਉਹਦੇ ਉੱਤੇ ਜਿਹੜਾ ਜੀ ਸਰਕਾਰੀ ਸਹਿਕਾਰੀ ਬੈਂਕ ਨੇ ਉਹਦੇ ਤੋਂ ਜੇ ਕਰਜ਼ਾ ਲਿਆ ਹੋਇਆ ਤਾਂ ਉਹਨੂੰ ਖੁਦਕੁਸ਼ੀ ਦੇ ਕੇਸ ਦੇ ਵਿੱਚ ਗਿਣਿਆ ਜਾਂਦਾ ਹੈ, ਤਾਂ ਉਹਨੂੰ ਮੁਆਵਜ਼ਾ ਵਗੈਰਾ ਜਿਹੜਾ ਜੀ ਉਹ ਦਿੱਤਾ ਜਾਂਦਾ ਹੈ। ਜੇ ਮੰਨ ਲਓ ਕਿਸੇ ਨੇ ਆੜ੍ਹਤੀਏ ਤੋਂ ਪੈਸੇ ਫੜੇ ਹੋਏ ਨੇ ਜਾਂ ਉਹਨੇ ਪ੍ਰਾਈਵੇਟ ਬੈਂਕ ਤੋਂ ਕਰਜ਼ਾ ਲਿਆ ਹੋਇਆ ਤੇ ਉਹ ਖੁਦਕੁਸ਼ੀ ਜਿਹੜਾ ਕਰ ਜਾਂਦਾ ਹੈ ਤੇ ਉਹਦਾ ਪਰਿਵਾਰ ਜਿਹੜਾ ਨਾ ਜੀ ਉਹ ਫਿਰ ਉਹਦੇ ਵਿੱਚ ਨਹੀਂ ਆਉਂਦਾ ਜਿਹਨੂੰ ਕਿ ਮੁਆਵਜ਼ਾ ਵਗੈਰਾ ਦਿੱਤਾ ਜਾਂਦਾ। ਇਹ ਤੁਸੀਂ ਦੇਖੋ ਕਿੱਡੀ ਹਾਸੋਹੀਣੀ ਜਿਹੜੀ ਗੱਲ ਹੈ। ਜਿਹੜਾ ਮੁਲਕ ਦਾ ਢਿੱਡ ਭਰਨ ਵਾਲਾ ਕਿਸਾਨ ਹੈ ਜੀ, ਉਹਦਾ ਵਿਚਾਰੇ ਦਾ ਆਪਣਾ ਢਿੱਡ ਜਿਹੜਾ ਉਹ ਖਾਲੀ ਹੈ। ਐਡੀ ਵੱਡੀ ਗਿਣਤੀ ਦੇ ਵਿੱਚ ਉਹ ਖੁਦਕੁਸ਼ੀਆਂ ਕਰ ਰਹੇ ਆ ਜੀ। ਬਿਲਕੁਲ, ਜਿਸ ਨੂੰ ਬਹੁਤ ਸਹਾਇਤਾ ਦੀ ਲੋੜ ਆ ਤੇ ਅੱਗੇ ਜੇ ਜਿਸ ਤਰ੍ਹਾਂ VIP ਅੰਦਰ ਹੀ ਰਹਿੰਦੇ ਆ, ਇਸੇ ਤਰ੍ਹਾਂ ਕਹਿੰਦੇ ਕਿ ਬਿਜਲੀ ਦੇ ਮੀਟਰ ਵੀ ਉਹਨਾਂ ਦੇ ਅੰਦਰ ਹੀ ਆ, ਪਰ ਆਮ ਲੋਕਾਂ ਦੇ ਜਿਹੜੇ ਬਿਜਲੀ ਦੇ ਮੀਟਰ ਆ ਉਹ ਬਾਹਰ ਘਰ ਤੋਂ ਆ ਗਏ ਆ। ਬਿਲਕੁਲ ਜੀ, ਜਿਹੜੇ VIP ਲੋਕ ਨੇ ਜੀ, ਉਹਨਾਂ ਦੇ ਹਰ ਚੀਜ਼ ਜਿਹੜੀ ਹੈ ਜੀ ਉਹ ਡਿਫਰੈਂਟ, ਤੁਸੀਂ ਇਹ ਕਹਿ ਲਓ ਕਿ ਵੱਖਰੀ ਹੈ ਉਹਨਾਂ ਦੇ ਵਾਸਤੇ ਜਿਹੜੇ ਕਾਨੂੰਨ ਨੇ ਉਹ ਵੱਖਰੇ ਨੇ, ਉਹਨਾਂ ਦੇ ਵਾਸਤੇ ਰੂਲ ਰੈਗੂਲੇਸ਼ਨ ਵੱਖਰੇ ਨੇ। ਇੱਕ ਸ਼ਾਇਦ ਤੁਸੀਂ ਤੱਕੀ ਹੋਊਗੀ ਵੀ ਫੇਸਬੁੱਕ ਦੇ ਉੱਤੇ, WhatsApp ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਨੇ ਬੜਾ ਕਲਾਕਾਰੀ ਕਰਕੇ ਇਹਨਾਂ ਦੀ ਮੂਵੀ ਜਿਹੜੀ ਆ ਉਹ ਕਲਿੱਪ ਛੋਟਾ ਜਿਹਾ ਪਾਇਆ ਹੋਇਆ, ਜਿਹੜਾ ਕਿ ਮੀਟਰ ਦੇ ਮੂਹਰੇ ਹੱਥ ਜੋੜੀ ਖੜਾ ਤੇ ਉਹਨੂੰ ਅਰਜ਼ੋਈਆਂ ਜਿਹੜਾ ਕਰ ਰਿਹਾ ਕਿ ਵੀਰ ਬਣ ਕੇ ਹੁਣ ਤੂੰ ਘਰ ਚੱਲ, ਬਾਹਰ ਜਦੋਂ ਦਾ ਤੂੰ ਆਇਆ ਸਾਡਾ ਹਾਲ ਤਾਂ ਬਹੁਤ ਬੁਰਾ ਹੋ ਗਿਆ। ਉਹ ਕਹਿੰਦਾ ਕਿ ਪਹਿਲਾਂ ਛੋਟੇ ਛੋਟੇ ਬਿੱਲ ਆਉਂਦੇ ਹੁੰਦੇ ਸੀ, ਅਸੀਂ ਡੱਕੇ ਡੁੱਕੇ ਉਡਾ ਲੈਂਦੇ ਸੀ, ਉੱਤੇ ਚਿੰਬਕਾਂ ਰੱਖ ਲੈਂਦੇ ਸੀਗੇ, ਉਹ ਸਾਰਾ ਕੰਮ ਹੀ ਜਿਹੜਾ ਚਲੇ ਗਿਆ। ਉਹ ਕਹਿੰਦਾ ਕਿ ਤੇਰਾ ਰੁੱਸਣਾ ਜਿਹੜਾ ਉਹ ਇਉਂ ਲੱਗ ਰਿਹਾ ਜੀ ਕਿ ਜਿਵੇਂ ਪੂਰਾ ਟੱਬਰ ਹੀ ਰੁੱਸ ਗਿਆ। ਆਮ ਲੋਕਾਂ ਦੇ ਮੀਟਰ ਜਿਹੜੇ ਨੇ ਉਹ ਬਾਹਰ ਕੱਢ ਦਿੱਤੇ ਗਏ ਨੇ। ਜਿਹੜੇ VIP ਲੋਕ ਨੇ ਜੀ, ਉਹਨਾਂ ਦੇ ਮੀਟਰ ਜਿਹੜੇ ਨੇ ਉਹ ਬਾਹਰ ਨਹੀਂ ਨਿਕਲਦੇ। ਉਹਦਾ ਰੀਜ਼ਨ ਕੀ ਹੈ ਜੀ, ਇਹ ਜਿਹੜਾ ਜੀ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਜੀ। ਜਿਹੜੇ ਬਹੁਤੇ ਸਿਆਸੀ ਲੋਕ ਨੇ ਜੀ ਉਹ ਪਾਸੇ ਨੇ, ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਤਹਿਤ ਜਿਹੜੀ ਮਿਲੀ ਜਾਣਕਾਰੀ ਹੈ ਜੀ, ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਪਿੰਡ ਹੈ ਉਹਦੇ ਵਿੱਚ ਜਿਹੜੇ ਘਰੇਲੂ ਕਨੈਕਸ਼ਨ ਨੇ ਜੀ ਉਹ ਘਰਾਂ ਤੋਂ ਬਾਹਰ ਕੱਢ ਦਿੱਤੇ ਗਏ ਨੇ। ਜਿਹੜੇ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਇਹਨਾਂ ਦੇ ਮੀਟਰ ਤਾਂ ਬਾਹਰ ਨੇ, ਪਰ ਜਿਹੜਾ ਕੈਬਨਿਟ ਮੰਤਰੀ ਨੇ ਸਿਕੰਦਰ ਸਿੰਘ ਮਲੂਕਾ ਹੋਰੀ, ਉਹਨਾਂ ਦਾ ਜੱਦੀ ਪਿੰਡ ਜਿਹੜਾ ਜੀ ਉਹਦੇ ਵਿੱਚ ਅਜੇ ਤੱਕ ਮੀਟਰ ਬਾਹਰ ਕੱਢਣ ਦੀ ਮੁਹਿੰਮ ਸ਼ੁਰੂ ਹੀ ਜਿਹੜੀ ਉਹ ਨਹੀਂ ਕੀਤੀ ਗਈ। ਉਹਦਾ ਰੀਜ਼ਨ ਇਹ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਕਿ ਮੀਟਰ ਇੱਥੋਂ ਦੇ ਬਾਹਰ ਨਹੀਂ ਕੱਢਣੇ ਦੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਪਟਿਆਲੇ ਦੇ ਵਿੱਚ ਉਹਨਾਂ ਦਾ ਮਹਿਲ ਹੈ ਜੀ, ਉਹਦੇ ਮੀਟਰ ਕੋਈ ਬਾਹਰ ਨਹੀਂ ਕੱਢੇ ਗਏ। 11 ਕਨੈਕਸ਼ਨ ਮੋਤੀ ਮਹਿਲ ਦੇ ਵਿੱਚ ਚੱਲ ਰਹੇ ਨੇ, ਸਾਰੇ ਦੇ ਸਾਰੇ ਜਿਹੜੇ ਉਹ ਅੰਦਰ ਹੀ ਲੱਗੇ ਹੋਏ ਨੇ। ਉਹਨਾਂ ਦੇ ਘਰ ਦੇ ਸਾਹਮਣੇ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਹੈ ਜੀ, ਉਹਦਾ ਮੀਟਰ ਕੁਝ ਸਮਾਂ ਪਹਿਲਾਂ ਬਾਹਰ ਜਿਹੜਾ ਜੀ ਜ਼ਰੂਰ ਕੱਢ ਦਿੱਤਾ ਗਿਆ ਜੀ। ਜਿਹੜਾ ਕੈਬਨਿਟ ਮੰਤਰੀ ਨੇ ਚੂਨੀ ਲਾਲ ਭਗਤ, ਉਹਨਾਂ ਦੀ ਜਲੰਧਰ ਦੇ ਵਿੱਚ ਰਿਹਾਇਸ਼ ਹੈ ਜੀ, ਉਹਦਾ ਮੀਟਰ ਬਾਹਰ ਕੱਢਣ ਦੀ ਹਿੰਮਤ ਜਿਹੜੀ ਆ ਉਹ ਪਾਵਰਕਾਮ ਦੀ ਨਹੀਂ ਹੋਈ। ਚੌਧਰੀ ਜਗਜੀਤ ਸਿੰਘ ਸਾਬਕਾ ਮੰਤਰੀ ਨੇ ਜੀ, ਉਹਨਾਂ ਦਾ ਵੀ ਜਿਹੜਾ ਮੀਟਰ ਆ ਉਹ ਅੰਦਰ ਹੀ ਆ। ਨਕੋਦਰ ਤੋਂ ਵਿਧਾਇਕ ਨੇ ਜੀ ਗੁਰਪ੍ਰਤਾਪ ਸਿੰਘ ਵਡਾਲਾ, ਕੁਲਦੀਪ ਸਿੰਘ ਵਡਾਲਾ ਦੇ ਬੇਟੇ, ਉਹਨਾਂ ਦੀ ਜਿਹੜੀ ਮੀਟਰ ਹੈ ਜੀ ਉਹਨਾਂ ਦਾ ਵੀ ਅੰਦਰ ਹੀ ਮੀਟਰ ਲੱਗਿਆ ਹੋਇਆ। ਚੌਧਰੀ ਸੰਤੋਖ ਸਿੰਘ ਜਿਹੜੇ ਨੇ ਜੀ, ਉਹਨਾਂ ਦਾ ਮੀਟਰ ਵੀ ਅੰਦਰ ਹੀ ਹੈ। ਔਰ ਜਿਹੜੇ ਵੱਡੇ ਆਫੀਸਰਸ ਨੇ ਜਿਨ੍ਹਾਂ ਦੇ ਜਿਹੜੇ ਰਿਟਾਇਰਡ ਵੀ ਹੋ ਗਏ ਨੇ ਹੁਣ, ਉਹਨਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਨੇ, ਪਰ ਪਾਵਰਕਾਮ ਦੀ ਇੰਨੀ ਜਿਹੜੀ ਹਿੰਮਤ ਨਹੀਂ ਪੈਂਦੀ ਕਿ ਉਹਨਾਂ ਦਾ ਮੀਟਰ ਜਿਹੜਾ ਜੀ ਉਹ ਬਾਹਰ ਕੱਢ ਸਕਣ। ਪਰ ਆਮ ਲੋਕ ਜਿਹੜੇ ਨੇ ਜੀ ਉਹ ਇਹ ਅਕਸਰ ਕੰਪਲੇਂਟ ਕਰਦੇ ਨੇ ਕਿ ਬਾਹਰ ਲੱਗਣ ਵਾਲੇ ਜਿਹੜੇ ਮੀਟਰ ਨੇ ਉਹ ਇੰਨੀ ਤੇਜ਼ ਘੁੱਕਦੇ ਨੇ ਕਿ ਜਿੰਨੀ ਤੇਜ਼ ਉਹ ਜਾਂਦੇ ਨੇ ਉਹਨਾਂ ਨੂੰ ਗੇੜਾ ਜਿਹੜਾ ਜੀ ਉਹ ਲੋਕਾਂ ਦੇ ਜੇਬਾਂ ਨੂੰ ਤੇ ਦਿਮਾਗਾਂ ਨੂੰ ਆਈ ਜਾਂਦਾ ਜੀ। ਅੱਜ ਜੀ ਤੇ ਜੀ ਅਖੀਰ ਵਿੱਚ ਆਜ਼ਨਾਵਾ ਪਰ ਸੂਟ ਦੀ ਗੱਲ ਕੀਤੀ ਸੀ ਜੀ, ਸੂਟ ਤੇ ਉੱਤੇ ਹੈ ਕਿ ਬੋਲੀ ਮੋਦੀ ਦੇ ਸੂਟ ਲਈ ਹੋਣ ਲੱਗੀ, ਤੁਰਦੀ ਗਈ ਉਹ ਟੱਪ ਕਰੋੜ ਬੇਲੀ। ਬੋਲੀ ਮੋਦੀ ਦੇ ਸੂਟ ਲਈ ਹੋਣ ਲੱਗੀ, ਤੁਰਦੀ ਗਈ ਉਹ ਟੱਪ ਕਰੋੜ ਬੇਲੀ। ਜਿੱਦਬਾਜ਼ੀ ਨੂੰ ਵੇਖ ਕੇ ਤੇਜ਼ ਹੋ ਗਈ, ਕੱਚੇ ਗਾਹਕ ਤਾਂ ਗਏ ਸੀ ਛੋੜ ਬੇਲੀ। ਮਾਲ ਮੁਫਤ ਦਾ ਜਿਨ੍ਹਾਂ ਦੇ ਕੋਲ ਚੋਖਾ ਲੱਗੀ, ਉਹਨਾਂ ਦੀ ਪਈ ਸੀ ਹੋੜ ਬੇਲੀ। ਪਿੱਛੋਂ ਪਾਉਣਗੇ ਮੋਦੀ ਦਾ ਸੂਟ ਲੱਥਾ, ਲੋਕ ਪੁੱਛਣਗੇ ਰਕਮ ਦਾ ਜੋੜ ਬੇਲੀ। ਆਖਣ ਕਈ ਕਿ ਮੋਦੀ ਇਹ ਸਾਫ਼ ਦੱਸੇ, ਹੁਣ ਕੋਟ ਇਹ ਵੇਚਿਆ ਗਿਆ ਕਾਹਤੋਂ। ਆਖਣ ਕਈ ਕਿ ਮੋਦੀ ਇਹ ਸਾਫ਼ ਦੱਸੇ, ਹੁਣ ਕੋਟ ਇਹ ਵੇਚਿਆ ਗਿਆ ਕਾਹਤੋਂ। ਪੁੱਛਣ ਵਾਲੀ ਤਾਂ ਮੋਦੀ ਤੋਂ ਗੱਲ ਅਗਲੀ, ਕੋਟ ਏਦਾਂ ਦਾ
ਕਿਸੇ ਤੋਂ ਲਿਆ ਕਾਤੋਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਖਬਰਾਂ ਦੇ ਪਿੱਛੇ ਕੀ ਰੱਖਿਆ ਹੁੰਦਾ ਆ, ਕੀ ਕੁਛ ਚੱਲ ਰਿਹਾ ਹੁੰਦਾ ਆ, ਉਹਦੀ ਸਾਨੂੰ ਇਹਨਾਂ ਨੇ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦੀਆਂ ਜੀ। ਤੇ ਨਾਲ ਹੀ ਧੰਨਵਾਦ ਕਰਦੇ ਆ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰਦੀਪ ਸਿੰਘ ਬਿਰਦੀ, ਗੁਰਜੀਤ ਸਿੰਘ ਚਾਂਪੁਰ, ਬਹੁਤ ਬਹੁਤ ਧੰਨਵਾਦੀਆਂ ਜੀ। ਹੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।